ਜ਼ਿਆਦਾ ਇੱਥੇ ਜਿਹੜੀ ਆ ਏਰੀਆ ਦੀ ਵਿੱਚ ਫੇਵਰਟ ਚੀਜ਼ ਜਿਹੜੀ ਲੋਕਾਂ ਦੀ ਜਿਹੜਾ ਲੋਕ ਦੂਰੋਂ ਦੂਰੋਂ ਆਉਂਦੇ ਨੇ ਖਾਣ ਉਹ ਕਿਹੜੀ ਹੈ? ਉਹ ਹੈ ਭੱਜਾ ਸੀ ਪਾ ਤੇ ਮਕਸਦ ਸਾਰੀਆਂ ਲਾਹੌਰ ਦੇ ਬੱਕਰੇ ਬੁਕਰੇ ਤੁਸੀਂ ਲੱਤਾਂ ਤੋਂ ਮਹਿਰੂਮ ਕਰ ਦਿੱਤੇ ਨੇ। ਬੱਕਰਾ ਕਿੱਡਾ ਬੁਰਾ ਲੱਗਦਾ ਹੈਗਾ ਬਗੈਰ ਲੱਤਾਂ ਤੋਂ ਬਗੈਰ ਮੈਂ ਵਾਲਿਦ ਸਾਹਿਬ ਨਾਲ ਆਉਂਦਾ ਹਾਂ ਪਹਿਲੇ ਪਾਏ ਖਾਣ ਵਾਸਤੇ। ਅੱਛਾ ਹੁਣ ਜਿਹੜਾ ਮੈਂ ਆਪਣੇ ਬੇਟੇ ਨਾਲ। ਅੱਛਾ ਯਾਨੀ ਕਿ ਨਸਲ ਦਰ ਨਸਲ ਇਹ ਵਿਰਸਾ ਮੁੰਤਕਿਲ ਹੋ ਰਿਹਾ ਹੈ ਕਿ ਭਾਈ ਨੇ ਕੀ ਮਕਸਦ ਹੈ ਇਸ ਤੋਂ ਬਾਅਦ ਤੁਸੀਂ ਜੰਗ ਲੜਨੀ ਹੈ ਕਿ ਐਡਾ ਹੈਵੀ ਨਾਸ਼ਤਾ ਤੁਸੀਂ ਕਰ ਰਹੇ ਹੋ? ਤੇ ਇਹ ਤੁਹਾਨੂੰ ਕਿਸੇ ਹਕੀਮ ਨੇ ਦੱਸਿਆ ਕਿ ਜਾ ਕੇ ਪਾਵੇ ਖਾਓ ਤੇ ਸ਼ਾਇਦ ਕੋਈ ਪੂਰਾ ਮਾਸ ਬੋਟੀ ਆ? बताओ नाम बताओ ना क्या खाया? कुछ सुबह ਤਾਂ ਮਤਲਬ ਪੂਰਾ ਹਫਤਾ ਇੰਤਜ਼ਾਰ ਕਰੀਦਾ ਕਿ ਫਲਾਣੇ ਦਿਨ ਨਾਸ਼ਤਾ ਕਰਨ ਜਾਣਾ ਹੈ। ਉਹਦੇ ਹਿਸਾਬ ਨਾਲ ਪੈਸੇ ਜੋੜੀਦੇ ਨੇ ਯਾਰ, ਇਹ ਪੈਸੇ ਉੱਥੇ ਲਾ ਕੇ ਆਣੇ ਨੇ। अस्सलाम वालेकुम दोस्तों सज्जनों ਤੇ ਮਿੱਤਰੋ, ਮੈਂ ਤੁਹਾਡਾ ਆਪਣਾ ਮੇਜ਼ਬਾਨ ਬਿਲੂ ਘੁੰਮਣ ਤੇ ਤੁਸੀਂ ਦੇਖ ਰਹੇ ਹੋ ਸੋਸ਼ਲ ਅਲਰਟ। ਤੇ ਇਸ ਵੇਲੇ ਮੈਂ ਮੌਜੂਦ ਹਾਂ ਪਾਰਟੀ ਗੇਟ ਟੈਕਸਾਲੀ ਦੇ ਕਰੀਬ ਫੂਡ ਸਟਰੀਟ ਔਰ ਅਸੀਂ ਤੁਹਾਨੂੰ ਮਿਲਾਵਾਂਗੇ ਐਸੇ ਲੋਕਾਂ ਨਾਲ, ਐਸੇ ਨਾਸ਼ਤਾ ਪੁਆਇੰਟ ਨਾਲ ਕਿ ਚੂँकि ਲਾਹੌਰ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ, ਇੱਕ ਹਿਸਟਰੀ ਦੀ ਕਿਤਾਬ ਦੀ ਤਰ੍ਹਾਂ ਕਿ ਜਿਹੜਾ ਖਾਣਾ ਖਾਣਾ ਚਾਹੁੰਦਾ ਉਹਨੂੰ ਖਾਬੇ ਪ੍ਰੋਵਾਈਡ ਕਰਦਾ, ਜਿਹੜਾ ਹਿਸਟਰੀ ਪੜ੍ਹਨਾ ਚਾਹੁੰਦਾ ਉਹਨੂੰ ਤਾਰੀਖੀ ਇਮਾਰਤਾਂ ਪ੍ਰੋਵਾਈਡ ਕਰਦਾ, ਤੇ ਜਿਹੜਾ ਫੁੱਲ ਦੇਖਣਾ ਚਾਹੁੰਦਾ ਉਹਨੂੰ ਫੁੱਲਾਂ ਦੇ ਬਾਗ ਪ੍ਰੋਵਾਈਡ ਕਰਦਾ। ਤੇ ਆਓ ਮੇਰੇ ਨਾਲ ਗੱਲ ਕਰਨੇ ਆ ਦੋਸਤਾਂ ਦੇ ਨਾਲ। क्या बात है, क्या बात है जनाब। ਇਹ ਜਨਾਬ ਆ ਦੇਖੋ, ਇਹ ਸਹੀ ਪਿਓਰ ਲੋਰੀ ਘਰ ਚਲੇ ਗਿਆ ਤੇ ਜਨਾਬੇ ਵਾਲਾ ਨਾਸ਼ਤਾ ਕਰਨ ਆਇਓ, ਘਰ ਦੱਸ ਕੇ ਆਇਓ? ਹਾਂਜੀ ਅੱਛਾ, ਤੇ ਕੀ ਖਾ ਰਹੇ ਹੋ ਤੁਸੀਂ? ਨਾਨ ਚਨੇ ਖਾ ਹੈ ਨਾਨ ਚਨੇ ਖਾ ਰਹੇ? ਤੇ ਬੇਟਾ ਪਾਇਆ ਜੋ ਕਿ ਪੈਸੇ ਨਹੀਂ ਆ ਤੁਹਾਡੇ ਸਾਹਮਣੇ ਭੱਜਾ ਪਾਇਆ ਵਾਲਾ, ਤੇ ਕੀ ਰੌਲਾ ਹੈਗਾ? ਨਹੀਂ ਪੈਸੇ ਆ ਰਹੇ ਲੇਕਿਨ ਦਿਲ ਹੀ ਨਹੀਂ ਕਰ ਰਹੇ। ਦਿਲ ਕਿਉਂ ਨਹੀਂ ਕਰ ਰਿਹਾ ਤੇਰਾ? ਤੂੰ ਚਨੇ ਖਾਈ ਜਾ ਰਿਹਾ, ਪਾਵੇ ਖਾਣ ਨੂੰ ਦਿਲ ਕਿਉਂ ਨਹੀਂ ਕਰ ਰਿਹਾ? ਸਵੇਰੇ ਸਵੇਰੇ ਪਾਏ ਨਹੀਂ ਖਾਣ ਨੂੰ ਦਿਲ ਕਰ। ਸਵੇਰੇ ਕਿੰਨੇ ਵਜੇ ਪਾਏ ਖਾਣ ਨੂੰ ਦਿਲ ਕਰਦਾ ਤੇਰਾ? ਉਹ ਸ਼ਾਮੀ ਖਾਈਦੇ ਹੁੰਦੇ ਨੇ ਪਾਏ ਤੇ ਦੁਪਹਿਰੇ। ਸ਼ਾਮੀ ਸਸਤੇ ਹੋ ਜਾਂਦੇ ਨੇ? ਨਹੀਂ ਸਸਤੇ ਨਹੀਂ, ਦਿਲ ਫਿਰ ਉਸ ਟਾਈਮ ਖਾਣ ਦਾ ਵੀ ਮਜ਼ਾ ਆਉਂਦਾ ਨਾ। ਕੀ ਬਾਤ ਹੈ ਬੇਟਾ। ਤੁਹਾਡਾ ਜਨਾਬ ਕੀ ਨਾਂ? ਮੁਹੰਮਦ ਅਲੀ। ਮੁਹੰਮਦ ਅਲੀ, ਤੁਸੀਂ ਨਾਨ ਚਨੇ ਖਾਈ ਜਾ ਰਹੇ ਹੋ, ਆਪਣਾ ਮੂੰਹ ਤੁਹਾਡਾ ਭੁੱਜੀ ਸਿਰੀ ਵਰਗਾ, ਕੀ ਰੌਲਾ? ਤੁਸੀਂ ਪਾਵੇ ਕਿਉਂ ਨਹੀਂ ਖਾਂਦੇ? ਤੁਹਾਡਾ ਪਾਇਆ ਅੱਡਾ ਤੇ ਤੁਸੀਂ ਖਾਓ ਨਾ ਜਾ। ਕੀ ਬਾਤ ਹੈ। ਅੱਛਾ, ਰੈਗੂਲਰ ਤੁਸੀਂ ਬਾਹਰੋਂ ਹੀ ਨਾਸ਼ਤਾ ਕਰਦੇ ਹੋ ਕਿ ਘਰ ਵੀ? ਨਹੀਂ ਨਾਸ਼ਤਾ ਘਰ ਹੀ ਕਰਨੇ, ਅੱਜ ਸੰਡੇ ਸੀ ਤੇ ਮੈਂ ਕਿਹਾ ਬਾਹਰ ਦੋਸਤਾਂ ਨਾਲ। ਅੱਛਾ, ਤੇ ਜ਼ਿਆਦਾ ਇੱਥੇ ਜਿਹੜੀ ਆ ਏਰੀਆ ਦੀ ਵਿੱਚ ਫੇਵਰਟ ਚੀਜ਼ ਜਿਹੜੀ ਲੋਕਾਂ ਦੀ ਜਿਹੜਾ ਲੋਕ ਦੂਰੋਂ ਦੂਰੋਂ ਆਉਂਦੇ ਨੇ ਖਾਣ ਉਹ ਕਿਹੜੀ ਹੈ? ਉਹ ਹੈ ਭੱਜਾ ਸੀ ਪਾ ਭੱਜੇ ਕੇ ਪਾਏ। ਲਓ ਜਨਾਬ, ਤੁਸੀਂ ਦੇਖ ਸਕਦੇ ਹੋ ਫੱਜਾ ਪਾਏ ਵਾਲਾ। ਤੇ ਜਨਾਬ ਪਾਏ ਦੇਖੋ, ਦਿਖਾਓ ਜੀ ਪਾਏ, ਕੀ ਬਾਤ ਹੈ ਜਨਾਬ, ਫੁੱਲ ਆਫ એનર્ਜੀ। ਔਰ ਮੇਰਾ ਖਿਆਲ ਹੈ ਕਿ ਇਹ ਪਾਵੇ ਖਾਣ ਤੋਂ ਬਾਅਦ ਬੰਦਾ ਮੁਕੰਮਲ ਤੌਰ ਤੇ ਜਾਗ ਜਾਂਦਾ। ਤੇ ਅਸਲਾਮ ਵਾਲੇਕੁਮ ਜੀ, ਕੀ ਬਾਤ ਹੈ ਚੌਰੀ ਸਾਹਿਬ। ਤੁਹਾਡੇ ਪਾਇਆਂ ਦਾ ਬੜਾ ਮਕਸਦ ਨਾਂ ਹੈਗਾ, ਮੈਂ ਸਮਝਦਾ ਕਿ ਸ਼ਾਇਦ ਲਾਹੌਰ ਦੇ ਵਿੱਚ ਅਗਰ ਕੋਈ ਪਹਿਚਾਣ ਹੈ ਖਾਣ ਪੀਣ ਦੇ ਹਵਾਲੇ ਨਾਲ ਤਾਂ ਉਹ ਫੱਜਾ ਪਾਏ ਵਾਲਾ। ਤੇ ਇਹਦੇ ਕੋਈ ਸਾਨੂੰ ਕੋਈ ਦੱਸੋਗੇ ਕਿ ਇਹਦੀ ਕੋਈ ਤਿੰਨ ਚੀਜ਼ਾਂ ਖੂਬੀਆਂ ਦੱਸ ਦਿਓ ਕਿ ਸਾਨੂੰ ਲੱਗੇ ਕਿ ਯਾਰ ਵਾਕਿਆ ਇਸ ਵਜ੍ਹਾ ਤੋਂ ਲੋਕ ਆਉਂਦੇ ਨੇ। ਇਹ ਇੱਕ ਤੇ ਉਸਤਾਦ ਨੇ ਜਿਹੜਾ ਤਰੀਕਾ ਦੱਸਿਆ ਸੀ ਉਸ ਤਰੀਕੇ ਨਾਲ ਤਿਆਰ ਹੋ ਰਹੇ ਨੇ ਤੇ ਹੁਣ ਤੱਕ ਕੋਈ ਤਬਦੀਲੀ ਨਹੀਂ ਕੀਤੀ, ਐਸਾ ਤੇਰਾ ਟੇਸਟ ਬਰਕਰਾਰ ਹੈ। ਯਾਨੀ ਕਿ ਅੱਜ ਤੱਕ ਜਿਹੜਾ ਤਰੀਕਾ ਉਸਤਾਦ ਉਹਨਾਂ ਨੇ ਦੱਸਿਆ ਸੀ ਕਿ ਇਸ ਰੈਸਪੀ ਦੇ ਤਹਿਤ ਪਾਏ ਪਕੜੇ ਨੇ, ਤੇ ਮਕਸਦ ਸਾਰੀਆਂ ਲਾਹੌਰ ਦੇ ਬੱਕਰੇ ਬੁਕਰੇ ਤੁਸੀਂ ਲੱਤਾਂ ਤੋਂ ਮਹਿਰੂਮ ਕਰ ਦਿੱਤੇ ਨੇ। ਤੇ ਕੀ ਬਣੇਗਾ? ਮਕਸਦ ਬੱਕਰੇ ਸਾਰੇ ਟੁੰਡੇ ਕਰਦੇ, ਲੂਲੇ ਕਰਦੇ। ਤੇ ਵੈਸੇ ਬੱਕਰਾ ਕਿੱਡਾ ਬੁਰਾ ਲੱਗਦਾ ਹੈਗਾ ਬਗੈਰ ਲੱਤਾਂ ਤੋਂ, ਬਗੈਰ ਸਿਰੀ ਤੋਂ? ਵੈਸੇ ਆਪਸ ਦੀ ਗੱਲ ਹੈ, ਗੁੱਸਾ ਕਰਨ ਵਾਲੀ ਗੱਲ ਨਹੀਂ। ਜੇ ਤੁਹਾਡੀ ਸਿਰੀ ਲਾ ਦਿੱਤੀ ਆ ਕਿੱਡਾ ਬੁਰਾ ਲੱਗੇਗਾ? ਲੋਕ ਡਰਨਗੇ, ਲੋਕ ਡਰਨਗੇ। ਸਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਿਪੀਕਲ ਨਾਸ਼ਤਾ ਜਿਹਦਾ ਅਸੀਂ ਜ਼ਿਕਰ ਕਰਨੇ ਆ ਟੀਵੀ 'ਚ, ਜਿਹਦਾ ਜ਼ਿਕਰ ਕਰਨੇ ਆ ਹਰ ਜਗ੍ਹਾ ਕਿ ਲਾਹੌਰ ਦੇ ਸਿਰੀ ਪਾਏ ਔਰ ਖ਼ਾਸ ਤੌਰ 'ਤੇ ਫੱਜੇ ਦੇ ਸਿਰੀ ਪਾਏ। ਤੇ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਭਾਈ ਨੇ ਕੀ ਮਕਸਦ ਹੈ ਇਸ ਤੋਂ ਬਾਅਦ ਤੁਸੀਂ ਜੰਗ ਲੜਨੀ ਹੈ ਕਿ ਐਡਾ ਹੈਵੀ ਨਾਸ਼ਤਾ ਤੁਸੀਂ ਕਰ ਰਹੇ ਹੋ? ਔਰ ਕਿੱਡਾ ਮਾਸ਼ਾਅੱਲਾ ਸਮੂਥਲੀ ਚਬਾ ਰਹੇ ਨੇ ਨਾਨ ਨੂੰ ਮੂੰਹ 'ਚ ਪਾ ਕੇ। ਤੇ ਰੈਗੂਲਰ ਤੁਸੀਂ ਇਹ ਪਾਏ ਨੋਸ਼ ਫਰਮਾਉਂਦੇ ਹੋ ਜਾਂ ਕਦੀ ਕਿਤੇ ਸ਼ੁਗਲ ਹੁੰਦਾ? ਜ਼ਿੰਦਗੀ 'ਚ ਪਹਿਲੀ ਦਫਾ ਹੈ। ਜ਼ਿੰਦਗੀ 'ਚ ਪਹਿਲੀ ਦਫਾ ਔਰ ਆਖਰੀ ਦਫਾ? यानी कि उन्होंने कहा जिंदगी 'ਚ ਪਹਿਲੀ ਦਫਾ ਔਰ ਆਖਰੀ ਦਫਾ ਇਸ ਤੋਂ ਕਿਹਾ ਕਿ ਮੇਰੇ ਹਾਲੇ ਇਹ ਦੁਬਾਰਾ ਇੰਨੇ ਪੈਸੇ ਨਹੀਂ ਖਰਚ ਸਕਦੇ।
ਬਿਲਕੁਲ ਜੀ ਇਮਰਾਨ ਖਾਨ ਦੀ ਘੁੰਮਤ ਰਹੇਗੀ ਤੇ ਫਿਰ ਇਸ ਤਰ੍ਹਾਂ ਹੀ ਕਹਿ ਸਕਦੇ ਹੋ ਔਰ ਬੜਾ ਮਜ਼ੇਦਾਰ ਟੱਚ ਦਿੱਤਾ ਉਹਨਾਂ ਨੇ। ਉਹਨੇ ਕਿਹਾ ਜੇ ਇਹੀ ਘੁੰਮਤ ਰਹੀ ਤੇ ਫਿਰ ਆਖਰੀ ਦਫਾ। ਪਾਇਨ ਕੀ ਨਾਂ ਤੁਹਾਡਾ? ਮੇਰਾ ਨਾਮ ਤਜਮਲ ਹੁਸੈਨ। ਤਜਮਲ ਭਾਈ, ਇਹ ਮਕਸਦ ਇੱਕੋ ਪਿਆਲੇ 'ਚ ਖਾਣ ਦੀ ਕੋਈ ਖਾਸ ਵਜ੍ਹਾ? ਵੈਸੇ ਹੀ ਦੇਖੋ ਇਹ ਹੈ ਜਦੋਂ ਖਾ ਰਹੇ ਦੋਏ ਨੇ ਹੁਣ। ਅੱਛਾ ਭਾਈ ਨੇ ਇੱਕ ਬੁਰਕੀ ਲਾ ਲਵਾਂ ਜੇ ਗੁੱਸਾ ਨਾ ਕਰੀ। ਨਹੀਂ ਨਹੀਂ ਹੋਰ ਮੰਗਾ ਦਿਓ, ਲੇਕਿਨ ਪੈਕ ਕਰਾ ਦਿਓ ਮੇਰੇ ਨਾਲ 2 ਬੰਦੇ ਹੋਰ ਵੀ। ਅੱਛਾ ਲੋ ਭਾਈ ਨਾ, ਇਹਨਾਂ ਦੀ ਜ਼ਿੰਮੇਵਾਰੀ ਤੇ ਮੈਂ ਇੱਕ ਬੁਰਕੀ ਲਾ ਰਿਹਾ ਤੇ ਇਹਨਾਂ ਨੇ ਕੋਈ ਬਸ ਐਵੇਂ ਮੁਨਾਸਬ ਜੀ ਸੁਲਾ ਮਾਰੀ ਸੀ, ਲੇਕਿਨ ਮੈਂ ਉਹਨੂੰ ਠੀਕ ਕਰ ਲਿਆ। ਵਾਹ ਰੇ ਵਾਹ, ਯਾਨੀ ਕਿ ਕੀ ਬਾਤ ਹੈ। ਇਹ ਲਾਹੌਰ ਦਾ ਇੱਕ ਟਿਪੀਕਲ ਨਾਸ਼ਤਾ ਹੈਗਾ, ਪਾਵੇ ਤੇ ਨਾਲ ਲੱਸੀ। ਔਰ ਇਸ ਨਾਸ਼ਤੇ ਤੋਂ ਬਾਅਦ ਬੰਦਾ ਕਹਿੰਦੇ ਨੇ ਮੁਕੰਮਲ ਤੌਰ ਤੇ ਜਾਗ ਜਾਂਦਾ, ਨਸੀਬ ਪਤਾ ਨਹੀਂ ਉਹਦੇ ਸੌ ਜਾਂਦੇ ਨੇ। ਕਿਉਂ ਜੀ? ਹਾਂਜੀ ਬਿੱਲ ਆਉਣ ਤੋਂ ਬਾਅਦ। ਇਹ ਦੇਖੋ ਮਾਸ਼ਾਅੱਲਾ, ਇੱਕ ਦੋਸਤ ਹੋਰ ਸਾਨੂੰ ਮਿਲ ਗਿਆ ਜੀ, ਔਰ ਇਹਨਾਂ ਨੇ ਅਜੇ ਥੋੜੇ ਖਾਦੇ ਨੇ। ਕੀ ਨਾਂ ਜੀ ਤੁਹਾਡਾ? ਜੁਨੇਦ ਨਾਮ ਹੈ। ਹੈਂ? ਜੁਨੇਦ ਨਾਮ। ਜੁਨੇਦ ਭਾਈ ਮਾਸ਼ਾਅੱਲਾ, ਇਹ ਤੁਹਾਡੀ ਸਿਹਤ ਜਿਹੜੀ ਹੈ ਉਹ ਤੇ ਮਕਸਦ ਬਹੁਤ ਹੀ ਕਮਜ਼ੋਰ ਹੈ, ਤੇ ਇਹ ਤੁਹਾਨੂੰ ਕਿਸੇ ਹਕੀਮ ਨੇ ਦੱਸਿਆ ਕਿ ਜਾ ਕੇ ਪਾਵੇ ਖਾਓ ਤੇ ਸ਼ਾਇਦ ਕੋਈ ਪੂਰਾ ਮਾਸ ਬੋਟੀ ਆ ਜਾਏ? ਨਹੀਂ ਜੀ, ਇਹ ਆਪਣਾ ਸ਼ੌਕ ਹੀ ਹੈ। ਜਿਸ ਆਪਣਾ ਆਪਣਾ ਸ਼ੌਕ। ਰਹਿਣਾ ਖਾਈ ਪੀਦਾ। ਜਿਸਮ ਇਸ ਤਰ੍ਹਾਂ ਹੀ ਰਹਿਣਾ ਤੁਹਾਡਾ, ਤੇ ਲੇਕਿਨ ਤੁਸੀਂ ਪਾਏ ਖਾਂਦੇ ਰਹਿਣਾ। ਪਾਏ ਤਾਂ ਫਿਰ ਜ਼ਾਇਆ ਕਰ ਰਹੇ ਹੋਏ ਨਾ ਤੁਸੀਂ। ਨਹੀਂ ਜੀ, ਜ਼ਾਇਆ ਨਹੀਂ ਕਰ ਰਹੇ ਤੇ ਜੁਨੇਦ ਭਾਈ ਰੈਗੂਲਰ ਆਉਂਦੇ ਹੋ ਇੱਥੇ? ਜੀ, ਹਫਤੇ 'ਚ 1-2 ਵਾਰੀ ਆ ਜੀਦਾ। ਹਫਤੇ 'ਚ 1-2 ਦਫਾ? ਤੇ ਬਾਹਰੋਂ ਹੀ ਹੋ ਕੇ ਮੁੜ ਜਾਂਦੇ, ਕੋਈ ਖਾ ਕੇ ਜਾਂਦੇ? ਖਾ ਕੇ ਜਾਈਦਾ। ਤੇ ਇਹਦੀ ਪਾਇਆਂ ਦੀ ਕੀ ਖਾਸੀਅਤ ਹੈਗੀ ਹੈ ਕਿ ਮਕਸਦ ਇਹ ਕਿ ਲੋਕ ਬੜਾ ਨਾਂ ਇਹਦਾ ਫੱਜੇ ਪਾਏ ਵਾਲੇ ਦਾ, ਤੇ ਮੈਂ ਵੀ ਸਵੇਰ ਦਾ ਨਾਸ਼ਤਾ ਨਹੀਂ ਕੀਤਾ, ਤੁਹਾਡੀ ਇਜਾਜ਼ਤ ਨਾਲ ਮੈਂ ਭਾਏ ਨਾ। ਬੜੀ ਮਿਹਰਬਾਨੀ ਭਾਏ ਨਾ, ਮੇਰੇ ਨਾਲ 2 ਬੰਦੇ ਹੋਰ ਹੈਗੇ ਨੇ ਵੈਸੇ। ਇਹ ਆ ਦੇਖੋ ਜੀ ਨਾਸ਼ਾ ਸਾਹਿਬ, ਮੇਰਾ ਤੇ ਸਰ ਚਲਾ, ਬਾਕੀ ਤੁਸੀਂ ਦੇਖ ਲਓ। ਤੁਸੀਂ ਦੇਖਿਆ ਕਿ ਜ਼ਾਇਕੇ ਦੇ ਅੱਗੇ ਮਹਿੰਗਾਈ ਕੋਈ ਅਹਿਮੀਅਤ ਨਹੀਂ ਰੱਖਦੀ, ਸ਼ੌਕ ਅੱਗੇ ਮਹਿੰਗਾਈ ਕੋਈ ਅਹਿਮੀਅਤ ਨਹੀਂ ਰੱਖਦੀ। ਔਰ ਜਦੋਂ ਤੁਹਾਡਾ ਟੇਸਟ ਇਸ ਤਰ੍ਹਾਂ ਦਾ ਕਿ ਤੁਸੀਂ ਅੱਛਾ ਖਾਣ ਦਾ ਸ਼ੌਕ ਰੱਖਦੇ ਹੋ, ਮੁਖਤਲਿਫ ਖਾਣ ਦਾ ਸ਼ੌਕ ਰੱਖਦੇ ਹੋ, ਔਰ ਫਿਰ ਇਸ ਸ਼ਹਿਰ ਦੀ ਮਸ਼ਹੂਰ ਸੌਗਾਤ ਉਹ ਖਾਣ ਦਾ ਸ਼ੌਕ ਰੱਖਦੇ ਹੋ, ਤੇ ਉਹਦਾ ਤਾਂ ਕੋਈ ਜਵਾਬ ਨਹੀਂ। ਇਹ ਭਾਵੇਂ ਲੱਸੀ ਤੁਹਾਡੀ, ਮੈਨੂੰ ਤਾਂ ਲੱਗਦਾ ਦੁੱਧ ਦਹੀਂ ਦੀ, ਬਹਰਹਾਲ ਮੈਂ ਚੈੱਕ ਕਰ ਲਵਾਂ। ਇਹ ਲੱਸੀ ਦਾ ਵੀ ਜੁਗਾੜ ਲੱਗ ਗਿਆ, ਮੈਂ ਉਹਨਾਂ ਦੀ ਇਜਾਜ਼ਤ ਨਾਲ, ਕਿਉਂਕਿ ਬੋਲ ਬੋਲ ਕੇ ਮੇਰਾ ਸੰਗ ਸੁੱਕ ਗਿਆ। ਤੇ ਇਹ ਭਾਵੇਂ ਬਾਅਦ ਚ ਡੋਲ ਨਾ ਦੇਣਾ, ਮੈਨੂੰ ਕੋਈ ਐਸੀ ਬਿਮਾਰੀ ਨਹੀਂ ਪੀ ਲੈਣਾ ਤੁਸੀਂ ਹੈ, ਕਿਉਂਕਿ ਸਾਰੀ ਨਹੀਂ ਮੇਰੇ ਕੋਲ ਪੀਤੀ ਜਾਣੀ। ਲੇਕਿਨ ਤੁਸੀਂ ਅਜੇ ਇਹਦੇ ਚ ਮੂੰਹ ਨਹੀਂ ਪਾਇਆ। क्या बात है जनाब, यकीन करो कि लस्सी जी है ना, लस्सी ने अपना आप दसिया मशहूर लस्सी है। और जो अंदर गई है ना, इंज लग्या जिवें कोलियां दे उत्ते पानी पिया है। मैं थोड़ा जिहा होर पानी पाना, तुहाडी मेहरबानी, गुस्सा ना करना। नहीं मैं अद्धी पीआंगा, अद्धी अपने कैमरामैन नूं देआंगा। तुसीं देखिया ओहदे अल बड़ी देर हो गई इहने चंगी रोटी खाधी, मेरे कैमरामैन। ਜਿਹੜੇ ਮੇਰੇ ਦਰਸ਼ਕ ਪੰਜਾਬੀ ਲਹਿਰ ਦੇਖਦੇ ਨੇ, ਜਿਹੜੇ ਮੇਰੇ ਨਾਜ਼ਰੀਨ ਪੰਜਾਬੀ ਲਹਿਰ ਦੇਖਦੇ ਨੇ, ਸਾਡੇ ਚੈਨਲ ਨੂੰ ਬੜੇ ਜ਼ੌਕ ਸ਼ੌਕ ਨਾਲ ਦੇਖਦੇ ਨੇ, ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਸਾਡਾ ਜਿਹੜਾ ਚੈਨਲ ਹੈ ਸੋਸ਼ਲ ਅਲਰਟ, ਬੜਾ ਲਾਜਵਾਬ ਚੈਨਲ ਹੈ ਔਰ ਇਹਦਾ ਕੰਟੈਂਟ ਬੜਾ ਯੂਨੀਕ ਹੈ। ਤੇ ਮੈਂ ਰਿਕੁਐਸਟ ਕਰਾਂਗਾ ਕਿ ਇਹਨੂੰ ਵੀ ਫੋਲੋ ਕਰੋ, ਸਬਸਕ੍ਰਾਈਬ ਕਰੋ। ਔਰ ਮੈਂ ਤੁਹਾਨੂੰ ਇਹ 'ਤੇ ਪ੍ਰੋਮਿਸ ਕਰਨਾ ਕਿ ਬਹੁਤ ਵੇਰੀਏਸ਼ਨ ਵਾਲਾ ਕੰਟੈਂਟ ਦਿਆਂਗਾ ਕਿ ਤੁਹਾਡਾ ਟਾਈਮ ਇਸ ਤਰ੍ਹਾਂ ਗੁਜ਼ਰੇਗਾ ਕਿ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ। ਬਹੁਤ ਲਾਜਵਾਬ ਕੰਟੈਂਟ ਦੇਾਂਗੇ, ਨੌਲੇਜ ਦੇਾਂਗੇ ਤੁਹਾਨੂੰ। ਥੈਂਕ ਯੂ ਵੈਰੀ ਮਚ ਜੀ। ਜਨਾਬ 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 ਤੁਸੀਂ ਦੇਖ ਸਕਦੇ ਹੋ ਕਿ ਜਨਾਬ ਇਹ ਜਦੋਂ ਲਾਹੌਰੀਏ ਵੱਡੇ ਹੁੰਦੇ ਨੇ, ਐਵੇਂ ਨਹੀਂ ਇਹਨਾਂ ਨੂੰ ਨਾਸ਼ਤਿਆਂ ਦੀ ਆਦਤ ਪਈ ਹੁੰਦੀ। ਆ ਵੇਖੋ ਹੁਣ ਤਾਂ ਸ਼ੁਰੂ ਹੋਇਆ ਕੰਮ। ਉਹ ਉਧਰ ਦੇਖੋ ਬੇਟਾ, ਕੀ ਬਾਤ ਜੀ। ਸਰ ਇਹ ਬੱਚੇ ਨੇ ਤੁਹਾਨੂੰ ਫੋਰਸ ਕੀਤਾ ਜਾਂ ਤੁਸੀਂ ਬੱਚੇ ਨੂੰ ਫੋਰਸ ਕੀਤਾ? ਨਹੀਂ ਜੀ, ਬੱਚੇ ਨੇ ਫੋਰਸ ਕੀਤਾ ਕਿ ਸਵੇਰ ਨਾਸ਼ਤਾ ਸ਼ੋਰਵਾ ਕੁਲਚਾ ਖਾਣਾ ਮੈਂ, ਤੇ ਫਿਰ ਮੈਂ ਫੱਜੇ ਕੋ ਲੈ ਕੇ ਆਇਆ ਨਾਸ਼ਤੇ ਵਾਸਤੇ। ਤੇ ਇਹ ਹੁਣ ਅਗਰ ਬੱਚੇ ਨੂੰ ਹੁਣ ਤੋਂ ਤੁਸੀਂ ਇਹ ਆਦਤ ਪਾ ਦਿਓਗੇ ਤੇ ਫਿਰ ਵੱਡੇ ਹੋ ਕੇ ਇਹ ਜ਼ਾਹਿਰ ਹੈ ਕਿ ਹੈਬਚੁਅਲ ਹੋ ਜਾਏਗਾ, ਇਹ ਨਾਸ਼ਤੇ ਕਰੇਗਾ।
ਔਰ ਇਹ ਮੈਂ ਸਮਝਦਾ ਕਿ ਇੱਕ ਅੱਛੀ ਚੀਜ਼ ਹੈ, ਬੱਚੇ ਦਾ ਟੇਸਟ ਡਿਵੈਲਪ ਕਰ ਰਹੇ ਹੋ, ਵਰਨਾ ਐਡੇ ਬੱਚੇ ਦੀ ਕੰਪਲੇਨ ਇਹ ਹੁੰਦੀ ਹੈ ਕਿ ਸਾਡਾ ਬੱਚਾ ਰੋਟੀ ਨਹੀਂ ਖਾਂਦਾ, ਸਾਡਾ ਬੱਚਾ ਇਹ ਨਹੀਂ ਖਾਂਦਾ। ਅੱਲਾ ਸ਼ੁਰੂ ਤੋਂ ਇਹਨੂੰ ਆਦਤ ਪਾਈ ਹੀ ਹੈ ਅੱਛਾ ਹਰ ਚੀਜ਼ ਖਾਣ ਦੀ, ਪਾਏ, ਮਟਨ, ਅੱਛਾ ਅੱਛਾ। ਚਿਕਨ, ਹਰ ਚੀਜ਼ ਮਾਸ਼ਾਅੱਲਾ ਖਾ ਲੈਂਦਾ। ਤੇ ਇਹਦੇ ਬਹਾਨੇ ਆਪਣਾ ਤਾਂ ਨਹੀਂ ਕੋਈ ਉੱਲੂ ਸਿੱਧਾ ਕਰਦਾ, ਨਹੀਂ ਨਹੀਂ ਹੋ ਹੀ ਜਾਂਦਾ ਹੈ ਕਿਉਂਕਿ ਇਹ ਤੇ ਇੰਨਾ ਖਾਂਦਾ ਨਹੀਂ, ਤੇ ਬਾਕੀ ਤਾਂ ਕੰਮ ਤੁਸੀਂ ਬਸ ਇਸ ਤਰ੍ਹਾਂ ਹੀ ਹੈ ਨਾ, ਬੱਚੇ ਨੇ ਤਾਂ ਥੋੜਾ ਹੀ ਖਾਣਾ ਹੁੰਦਾ ਨਾ। बेटा क्या नाम है आपका? ਨਾਮ ਬਤਾਓ क्या अपना? वहाब। वहाब। वहाब वहाब आपको ये शौक है पाए खाने का? बताओ नाम बताओ ना, क्या खाया है? ये क्या नाम बताओ क्या है? बच्चा सुबह ਕੁਲਚਾ ਸ਼ੋਰਮਾ। ਕੁਲਚਾ ਸ਼ੋਰਬਾ ਖਾਇਆ ਜੀ ਵਹਾਬ ਨੇ। ਅੰਕਲ ਜੀ ਕੀ ਨਾਂ ਤੁਹਾਡਾ ਜੀ? ਤੁਸੀਂ ਬੱਚੇ ਦੇ ਕੀ ਲੱਗਦੇ? ਦਾਦਾ ਦਾਦਾ ਔਰ ਬੇਟਾ ਔਰ ਪੋਤਾ, ਕੀ ਬਾਤ ਹੈ ਜਨਾਬ। ਪਹਿਲੇ ਅਸੀਂ ਵਾਲਦ ਸਾਹਿਬ ਨਾਲ ਆਉਂਦੇ ਨਾ ਖਾਣ। ਹਾਂਜੀ ਮਾਸ਼ਾਅੱਲਾ। ਅੱਛਾ ਤੁਸੀਂ ਦੱਸੋ। ਮੈਂ ਵਾਲਦ ਸਾਹਿਬ ਨਾਲ ਆਉਂਦਾ ਹਾਂ ਪਹਿਲੇ ਪਾਏ ਖਾਣ ਵਾਸਤੇ, ਅੱਛਾ ਹੁਣ ਜਿਹੜਾ ਮੈਂ ਆਪਣੇ ਬੇਟੇ ਨਾਲ। ਅੱਛਾ ਯਾਨੀ ਕਿ ਨਸਲ ਦਰ ਨਸਲ ਇਹ ਵਿਰਸਾ ਮੁੰਤਕਿਲ ਹੋ ਰਿਹਾ। ਐਨਜੀ ਐਨਜੀ। ਅੱਛਾ ਜਿਹੜੇ ਹੁਣ ਤੁਹਾਡੀ ਫੀਮੇਲ ਨੇ, ਜਿੱਦਾਂ ਤੁਹਾਡੀ ਵਾਲਦਾ ਹੋਣਗੇ ਘਰ, ਤੁਹਾਡੀ ਮਿਸਿਸ ਹੋਣਗੇ, ਤੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਕਿ ਨਹੀਂ ਉਹਨਾਂ ਵਾਸਤੇ ਪਾਰਸਲ ਜਾਏਗਾ। ਅੱਛਾ ਅੱਛਾ ਹਾਂ ਪਾਰਸਲ ਪਾਵੇ ਜਾਣਗੇ ਕਿ ਬਾਹਰੋਂ ਦਾਲ ਦੂਲ ਪੈ? ਨਹੀਂ 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 ਪਾਰਸਲ ਜਾਏਗਾ ਪਾਏ। ਦਰਅਸਲ ਅਸੀਂ ਆਏ ਬੜੀ ਦੂਰੋਂ ਹੈ, ਅਸੀਂ ਜੱਲੋ ਤੋਂ ਆਏ ਹਾਂ ਖਾਣ ਵਾਸਤੇ। ਚੱਲੋ ਤੋਂ। ਜੀ ਜੀ ਜੱਲੋ ਤੋਂ ਆਏ ਹਾਂ ਖਾਣ ਵਾਸਤੇ। ਅੱਛਾ ਪਹਿਲੇ ਰਿਹਾਇਸ਼ ਸਾਡੀ ਗੋਆਲ ਮੰਡੀ ਸੀ, ਅੱਛਾ ਹੁਣ ਅਸੀਂ ਜੱਲੋ ਚਲੇ ਗਏ ਹਾਂ ਤੇ ਸਪੈਸ਼ਲ ਨਾਸ਼ਤਾ ਕਰਨ ਫੱਜੇ ਪਾਏ ਗਲੇ ਕੋ। ਅੱਛਾ ਇਹਦੇ ਵਿੱਚ ਮੈਂ ਬਜ਼ੁਰਗਾਂ ਨਾਲ ਗੱਲ ਕਰਾਂਗਾ। ਇਧਰ ਇਹ ਬਾਬਾ ਜੀ ਕਹਿਣ ਨੂੰ ਤੁਹਾਨੂੰ ਦਿਲ ਤੇ ਨਹੀਂ ਕਰਦਾ, ਮਾਸ਼ਾਅੱਲਾ ਤੁਸੀਂ ਯੰਗ ਹੋ, ਤੁਹਾਡੀ ਲੁੱਕ ਬੜੀ ਯੰਗ ਹੈ। ਤੁਹਾਡੀ ਉਮਰ ਕਿੰਨੀ? 65-66 ਸਾਲ ਹੈਗੀ ਹੈ। 65-66 ਸਾਲ ਹੈਗੀ। ਅੱਛਾ ਇਹ ਜਿਹੜਾ ਲਾਹੌਰ ਦਾ ਕਲਚਰ ਹੈ ਬਾਹਰੋਂ ਨਾਸ਼ਤਾ ਕਰਨਾ, ਔਰ ਖਾਸ ਤੌਰ ਤੇ ਫੱਜੇ ਦੇ ਸਿਰੀ ਪਾਏ ਔਰ ਹਰੀਸਾ ਨਿਹਾਰੀ, ਇਸ ਕਲਚਰ ਦੇ ਪਿੱਛੇ ਰਾਜ਼ ਕੀ ਹੈ? ਰਾਜ ਇਹ ਹੈਗਾ, ਅਸੀਂ ਬਚਪਨ ਤੋਂ ਜਿਹੜਾ ਹੈਗਾ ਨਾ ਗਵਾਲਮੜੀ 'ਚ ਸਾਡੀ ਰਿਹਾਇਸ਼ ਹੈ, ਤੇ ਆਪ ਸ਼ੌਕ ਚੜਿਆ ਹੈ ਖਾਣ ਦਾ, ਤੇ ਖਾ ਲੈਂਦੇ। ਇਹ ਲਾਹੌਰ ਦੀ ਸਮਝ ਲਓ ਕਿ ਇੱਕ ਲੱਤ ਹੈਗੀ ਜਿਹਨੂੰ ਲੱਗ ਗਈ ਇਹ ਲੱਗ ਗਏ। ਇਹ ਬਚਪਨ ਤੋਂ ਹੈ, ਤੇ ਮਤਲਬ ਪੂਰਾ ਹਫਤਾ ਇੰਤਜ਼ਾਰ ਕਰੀਦਾ ਹੈ ਕਿ ਫਲਾਣੇ ਦਿਨ ਨਾਸ਼ਤਾ ਕਰਨ ਜਾਣਾ ਹੈ। ਉਹਦੇ ਹਿਸਾਬ ਨਾਲ ਪੈਸੇ ਜੋੜੀਦੇ ਨੇ, ਯਾਰ ਇਹ ਪੈਸੇ ਉੱਥੇ ਲਾ ਕੇ ਆਣੇ ਨੇ। ਅੱਛਾ ਯਾਨੀ ਕਿ ਪੂਰਾ ਹਫਤਾ ਪੈਸੇ ਜੋੜੀਦੇ ਨੇ, ਇਹਦਾ ਮਤਲਬ ਚੰਗੀ ਭਲੀ ਪੈਸੇ ਜੋੜਨ ਦੀ ਚੰਗੀ ਭਲੀ ਗੂੰਦ ਵੀ ਲੱਗ ਜਾਂਦੀ ਹੋਣੀ। ਯਾਨੀ ਕਿ ਦੋਸਤੋ ਤੁਸੀਂ ਇਹ ਅੰਡਰ ਐਸਟੀਮੇਟ ਨਾ ਕਰਨਾ ਕਿ ਲੋਕ ਕਿਉਂ ਬਾਜ਼ਾਰੀ ਨਾਸ਼ਤਾ ਕਰਦੇ ਨੇ। ਉਹਨਾਂ ਨੇ ਬੜੀ ਖੂਬਸੂਰਤ ਗੱਲ ਕੀਤੀ ਕਿ ਜਿਹੜਾ ਸਾਡੇ ਹੱਡੀਆਂ 'ਚ ਸ਼ੌਕ ਰਚ ਬਸ ਗਿਆ ਨਾ ਬਾਹਰੋਂ ਨਾਸ਼ਤਾ ਕਰਨ ਦਾ, ਤੇ ਪੂਰਾ ਹਫਤਾ ਅਸੀਂ ਇਹਦੇ ਲਈ ਪੈਸੇ ਜੋੜਦੇ ਹਾਂ ਔਰ ਉਸ ਤੋਂ ਬਾਅਦ ਸਾਡਾ ਆਪਣਾ ਜ਼ੌਕ ਸ਼ੌਕ ਪੂਰਾ ਕਰ ਰਹੇ ਹਾਂ, ਕਿਉਂਕਿ ਸਾਡੇ ਖੂਨ 'ਚ ਸ਼ਾਮਿਲ ਹੈ ਕਿ ਕਮ ਸੇ ਕਮ ਇੱਕ ਦਿਨ ਉਹ ਆਦਤ ਜਿਹੜੀ ਅਸੀਂ ਕਿ ਸ਼ੁਰੂ ਤੋਂ ਮੈਦੇ ਨੂੰ ਪਾਈਏ, ਉਸ ਆਦਤ ਨੂੰ ਜ਼ਰੂਰ, ਕਿਉਂਕਿ ਮੈਦਾ ਨਾਰਾਜ਼ ਵੀ ਹੋ ਸਕਦਾ ਹੈ। ਜੀ ਦੋਸਤੋ ਤੁਸੀਂ ਦੇਖਿਆ ਕਿ 3 ਜਨਰੇਸ਼ਨ ਯਾਨੀ ਕਿ ਦਾਦਾ, ਬੇਟਾ ਔਰ ਉਹਨਾਂ ਦਾ ਪੋਤਰਾ ਪਾਏ ਖਾਂਦੇ ਪਏ ਨੇ। ਮਸਲਾ ਇਹ ਕਿ ਦੁਨੀਆ ਦੇ ਵਿੱਚ ਅਗਰ ਲਾਅ ਨੂੰ ਜ਼ਿੰਦਾ ਦਿਲਾਨੇ ਸ਼ਹਿਰ ਕਿਹਾ ਜਾਂਦਾ ਤਾਂ ਉਹਦਾ ਮਤਲਬ ਇਹ ਹੈ ਕਿ ਇਹਨਾਂ ਦੇ ਅੰਦਰ ਉਹ ਜ਼ਿੰਦਗੀ ਦੀ ਉਮੰਗ ਮੌਜੂਦ ਹੈ ਕਿ ਜਿਹਦੇ ਤਹਿਤ ਇਹ ਲੋਕ ਆਪਣੀ ਖੂਬਸੂਰਤ ਜ਼ਿੰਦਗੀ ਨੂੰ ਉਹ ਮਜ਼ੀਦ ਖੂਬਸੂਰਤ ਬਣਾਉਂਦੇ ਨੇ ਔਰ ਅੱਲਾਹ ਤਾਲਾ ਦੀਆਂ ਦਿੱਤੀਆਂ ਹੋਈਆਂ ਨੇਮਤਾਂ ਤੋਂ ਫਾਇਦਾ ਉਠਾਉਂਦੇ ਨੇ, ਔਰ ਉਹਦੇ 'ਚ ਖੁਰਾਕ ਦਾ ਬੁਨਿਆਦੀ ਕਿਰਦਾਰ ਹੈ। ਤੁਸੀਂ ਦੇਖ ਰਹੇ ਸੀ ਬਿੱਲੂ ਘੁੰਮਣ ਨਾਲ ਸੋਸ਼ਲ ਅਲਰਟ।